ਸਾਡੇ ਨਾਲੋਂ ਸਰਦਾਰ ਚੰਗੇ ਨੇ। ਕਿਉਂ ਕਿ ਚੰਗਾ ਉਹ ਹੀ ਹੁੰਦਾ ਹੈ ਜਿਹੜਾ ਕਿਸੇ ਨੂੰ ਚੰਗਿਆ ਆਕੇ, ਜਿਹੜਾ ਕਿਸੇ ਨੂੰ ਨਹੀਂ ਚੰਗਿਆ ਤਾਂ ਆਪੇ ਖੁਦ ਮੰਨਦਾ। ਬਾਬਾ ਜੀ ਪੂਜਾ ਪਾਠ ਹੁਣ ਕਿੱਥੇ ਕਰਨ ਜਾਂਦੇ ਤੁਸੀਂ? ਨਨਕਾਣਾ ਸਾਹਿਬ? ਨਨਕਾਣਾ ਸਾਹਿਬ ਜਨਮ ਮੱਥਾ ਸਥਾਨ? ਟੇਕ ਕੇ ਹਾਂਜੀ ਜਾਂਦੇ ਉੱਥੇ ਤੁਸੀਂ? ਜੀ ਹਾਂ, ਬਿਲਕੁਲ ਜਾਈ ਗੁਰਦੁਆਰਾ ਸਾਹਿਬ? ਹਾਂਜੀ ਅੱਛਾ ਬਿਲਕੁਲ ਜਾਣੇ। ਜਦੋਂ ਵੱਡਾ ਗੁਰਪੁਰਬ ਆਉਂਦਾ ਫਿਰ ਵੀ ਜਾਂਦੇ? ਹਾਂਜੀ ਬਾਬਾ ਜੀ ਤੁਹਾਡੇ ਮਜ਼ਹਬੀ ਤਿਉਹਾਰ ਜਿਹੜੇ ਨੇ ਅਸੀਂ ਬੜਿਆਂ ਦਾ ਨਾ ਇੰਟਰਵਿਊ ਕੀਤਾ, ਆਹੋ ਬੜਿਆਂ ਹਿੰਦੂਆਂ ਦਾ, ਆਹੋ ਉਹ ਕਈਆਂ ਨੂੰ ਆਪਣਾ ਧਰਮ ਦੇ ਬਾਰੇ ਨਹੀਂ ਮਾਲੂਮਾਤ ਹੈਗੀ। ਬਾਬਾ ਜੀ ਮੈਂ ਸੁਣਿਆ ਕਿ ਤੁਹਾਡੀ ਘਰ ਵਾਲੀ ਜਿਹੜੀ ਮੁਸਲਮਾਨ ਹੋ ਗਈ ਸੀ, ਘਰ ਵਾਲੀ ਮੁਸਲਮਾਨ ਹੋ ਗਈ? ਉਹਨੇ ਜੀ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ, ਕਿਉਂਕਿ ਮੈਂ ਤੇ ਆਪਣੇ ਟਿਕਾਣੇ ਤੇ ਮੈਂ ਕਿਹੜਾ ਉਹਨੂੰ ਮੁਸਲਮਾਨ ਕਰਨ ਗਿਆ, ਲੇਕਿਨ ਮੈਨੂੰ ਨਹੀਂ ਪਤਾ ਇਸ ਗੱਲ ਦਾ ਹੋ ਗਈ ਹੈ ਜਾਂ ਨਹੀਂ ਹੋ ਗਈ। ਮੈਨੂੰ ਨਹੀਂ ਪਤਾ ਇਸ ਬਾਰੇ। ਅੱਛਾ ਅੱਛਾ। ਨਹੀਂ ਜਦੋਂ ਫੌਤ ਹੋਈ ਤੁਹਾਨੂੰ ਉਹਦਾ ਨਹੀਂ ਪਤਾ, ਤੁਸੀਂ ਉਹਦਾ ਸੰਸਕਾਰ ਕੀਤਾ ਕਿ ਕੀ ਕੀਤਾ? ਹਾਂਜੀ ਹਾਂਜੀ। ਐਸਾ ਬਣ ਕੇ ਚੱਲੀ ਠੀਕ ਹੈ। ਪੰਡਿਤ ਨੇ ਸਾਨੂੰ ਦੋਵਾਂ ਨੂੰ ਮੇਰਾ ਮਤਲਬ ਫੇ ਆਉਂ ਫੇਰੇ ਲੈ ਲੈਣੇ। ਅੱਛਾ ਅੱਛਾ। ਨਹੀਂ ਉਹ ਵਿੱਚ ਬੁੱਢੀ ਵਿੱਚ ਅੱਗ ਰੱਖਦੇ? ਮੇਰਾ ਮਤਲਬ ਚਾਦਰ ਨਹੀਂ ਰੱਖਦੇ, ਨਹੀਂ ਅੱਗ 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 ਵਿੱਚ ਮੇਰਾ ਮਤਲਬ ਸਮਾਧੀ ਬਲਦੀ ਆ, ਮੈਨੂੰ ਪਤਾ। ਉਹਦੇ ਚਾਰ ਚਫੇਰੇ ਮੇਰਾ ਮਤਲਬ ਬੀਵੀ ਮੇਰੇ ਪਿੱਛੇ ਹੋਈ ਨਾ। ਅੱਛਾ ਮੈਂ ਕਹਿ ਰਿਹਾ ਸੀ ਕਿ ਤੁਹਾਡਾ ਇਕੱਲਾ ਘਰ ਹੈਗਾ ਹਿੰਦੂਆਂ ਦਾ, ਹਾਂਜੀ, ਬਾਕੀ ਸਾਰੇ ਮੁਸਲਮਾਨ। ਹਾਂਜੀ। ਮੁਸਲਮਾਨਾਂ ਤੁਹਾਡੇ ਨਾਲ ਵਰਤੋਂ ਕਿਵੇਂ ਦੀ? ਮਿਸਾਲ ਹੁੰਦਾ ਨਾ ਕਈ ਅਸੀਂ ਈਸਾਈਆਂ ਦੀਆਂ ਹਿੰਦੂਆਂ ਤੋਂ ਅਸੀਂ ਮੁਸਲਮਾਨ ਹੋਣ ਦੇ ਨਾਤੇ ਆਪ ਮੇਰਾ ਮਤਲਬ ਥੋੜਾ ਜਿਹਾ ਤੁਸੀਂ ਪਿੱਛੇ ਪਿੱਛੇ ਹਟਦੇ ਹੋ। ਹਾਂ ਹਾਂ। ਕਿਉਂਕਿ ਤੁਹਾਨੂੰ ਕਹਿੰਦਾ ਵੀ ਮੈਂ ਆਪਣੇ ਬਰਤਨ ਵਿੱਚ ਹੀ ਖਾਣਾ, ਯਾਰ ਮੈਂ ਇਹ ਕਹਿ ਰਿਹਾ ਘਰ ਸਾਰੇ ਮੁਸਲਮਾਨ। ਮੈਂ ਕਿਵੇਂ ਦਾ ਬਰਤਨ ਹੈ? ਬਰਤਨ ਸਾਡਾ ਇਹੋ ਜਿਹਾ, ਮੇਰਾ ਮਤਲਬ ਕੋਈ ਏਡਾ ਸਾਡਾ ਖਾਸ ਪਰਹੇਜ ਵੀ ਨਹੀਂ, ਵੈਸੇ ਘਰ ਕਰਦੇ ਜਿਹੜਾ ਚਾਹੇ ਸਾਡੇ ਨਾਲ ਖਾ ਵੀ ਲੈਂਦਾ, ਜਿਹੜਾ ਨਾ ਚਾਹੇ ਉਹ ਨਹੀਂ ਵੀ ਖਾਂਦਾ। ਹਾਂਜੀ ਸਹੀ ਸਹੀ। ਉਹ ਚੰਗੇ ਮਾੜੇ ਤਾਂ ਫਿਰ ਹੁੰਦੇ ਨੇ, ਚੰਗੇ ਮਾੜੇ ਵਿੱਚ ਹੁੰਦੇ ਨੇ। ਹਾਂਜੀ ਹਾਂਜੀ। ਹਾਂ ਹਾਂ। ਇਹ ਹੋਰ ਐਸੀ ਗੱਲ ਕੋ ਨਹੀਂ। ਮੇਰਾ ਮਤਲਬ ਕੋਈ ਮੇਰਾ ਮਤਲਬ ਕਿਸੇ ਦੇ ਮਸਜਿਦ ਤੇ ਕੋਈ ਟੈਕ ਕਰੇ, ਕੋਈ ਵਾਧਾ ਘਾਟਾ ਹੁੰਦਾ, ਉਹ ਕੋਈ ਐਸੀ ਗੱਲ ਨਹੀਂ ਨਾ, ਉਹ ਮਸਲਾ ਕੋਈ ਨਹੀਂ ਨਾ। ਅੱਛਾ ਅੱਛਾ। ਸਾਡੇ ਮਸਜਿਦ ਤੇ ਟੈਕ ਕੋਈ ਨਹੀਂ ਕਰਦਾ। ਇਹਦਾ ਵੀ ਤੁਸੀਂ ਕਿਉਂ ਮਸਜਿਦ ਬਈਏ ਅਬੋ ਆਪਣਾ ਠੀਕ ਹੈ, ਇਹ ਇੱਧਰ ਨੂੰ ਆ ਜਾਓ, ਉੱਧਰ ਹੋ ਜਾਓ। ਤੇ ਬਾਬਾ ਜੀ ਤੁਹਾਨੂੰ ਕਦੀ ਕਿਸੇ ਮੁਸਲਮਾਨ ਨੇ ਨਹੀਂ ਕਿਹਾ ਕਿ ਤੁਸੀਂ ਮੁਸਲਮਾਨ ਹੋ ਜਾਓ? ਨਾ। ਜਾਂ ਧੱਕੇ ਨਾ ਗਿਆ ਹੋਇਆ ਜਾਂ ਨਹੀਂ ਨਹੀਂ, ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਪਿਆ ਸਾਨੂੰ ਆਂਦੇ ਹੀ ਕੋਈ ਨਹੀਂ ਤੇ। ਅੱਛਾ। ਇਹ ਗੱਲ ਦੇ ਬਾਰੇ ਚ ਆਂਦੇ ਹੀ ਕੋਈ ਸਾਨੂੰ। ਅੱਛਾ ਯਾਨੀ ਮਜ਼ਹਬ ਤੋਂ ਕਦੀ ਗੱਲ ਨਹੀਂ ਹੋਈ? ਨਾ ਨਾ ਨਾ, ਸਾਡੇ ਨਾਲ ਕੋਈ ਮੁਕਾਬਲਾ ਨਹੀਂ ਕਰਦਾ। ਅੱਛਾ ਫਿਰ ਤਾਂ ਸਹੀ ਵਸੋ ਹੈ ਮੁਸਲਮਾਨਾਂ ਨਾਲ? ਬਿਲਕੁਲ ਸੋਹਣੀ ਸੋਹਣੀ ਵਸੋ, ਸੋਹਣੀ। ਜਿਵੇਂ ਆਪਣੇ ਭੈਣਾਂ ਭਰਾਵਾਂ ਤੇ ਨਹੀਂ ਵਸਣਾ, ਜਿਵੇਂ ਆਪਣੀ ਬਲਾੜੀ ਆ, ਆਪਣੀ ਬਲਾੜੀ ਦੇ ਤਹਿਤ ਦੇ ਵਿੱਚ ਹੀ ਵਸ ਰਹੇ ਆ, ਇਵੇਂ ਹੀ ਅਸੀਂ ਵਸ ਰਹੇ ਇਹ ਵਸਦੇ ਪਏ? ਹਾਂਜੀ। ਕੋਈ ਐਡੀ ਗੱਲ। ਅੱਛਾ 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 ਅੱਛਾ। ਅਸੀਂ ਇਹ ਤੁਹਾਨੂੰ ਕਦੀ ਕਿਸੇ ਨਾ ਧਰਮ ਦੇ ਬਾਰੇ ਕਿਹਾ ਵੀ ਤੁਸੀਂ ਬਦਲੋ ਆਪਣਾ? ਨਾ ਨਾ ਨਾ। ਹਾਂ ਹਾਂ। ਵਸੋਂ ਵੀ ਸਾਰਿਆਂ ਨਾਲ ਠੀਕ ਹੈ? ਬਿਲਕੁਲ ਠੀਕ ਹੈ। ਵਿਆਹ ਸ਼ਾਦੀਆਂ ਦੇ ਉੱਤੇ ਵਰਤਨ ਪਲਾਨ ਵੀ ਜਿਹੜਾ ਬੁਲਾ ਲੈਂਦੇ ਕੋਈ ਬੁਲਾ ਲੇ ਤੇ ਵਰਤੀ ਦਾ ਵੀ ਆਉਂਦੇ ਨੇ। ਅੱਛਾ ਜੀ। ਥੋੜਾ ਵਰਤੀ, ਵੱਧ ਵਰਤੀ, ਘੱਟ ਵਰਤੀ। ਹਾਂ ਹਾਂ। ਹਾਂਜੀ। ਇਹਨੂੰ ਵਿੱਚ ਬੁਲਾ ਲੈਂਦੇ ਆ? ਬੁਲਾਉਂਦੇ ਨੇ। ਮੈਂ ਨਾ ਭੈਣਾਂ ਭਰਾਵਾਂ ਤੇਰੇ ਨਾਲ ਤੁਰੀ ਫਿਰੀ ਦਾ। ਤੇ ਜਦੋਂ ਮੁਸਲਮਾਨਾਂ ਦਾ ਕੋਈ ਮਰ ਜਾਂਦਾ, ਮੁਸਲਮਾਨਾਂ ਦਾ, ਹਾਂ ਉਹਦੇ ਜਨਾਜ਼ੇ ਨਾਲ ਵੀ ਅਸੀਂ ਰਲ ਜਾਂਦੇ ਹਾਂ। ਕੋਈ ਜ਼ਿਆਦਾ ਮਸਲਾ ਜਿੱਥੇ ਪੂਰੀ ਪਾਈ ਹੁੰਦੀ ਉੱਥੇ ਵੀ ਚਲੇ ਜਾਂਦੇ? ਹਾਂਜੀ ਜਾਈਦਾ। ਜੇ ਤੁਹਾਡਾ ਕੋਈ ਹੋ ਜੇ ਪੂਰਾ? ਉਹ ਵੀ ਆਉਂਦੇ ਨੇ। ਅੱਛਾ ਅੱਛਾ। ਬਿਲਕੁਲ ਉਹ ਵੀ ਨਾਲ ਚੇਚਾ ਜਾਂਦੇ ਨੇ। ਯਾਨੀ ਗਮੀਆਂ ਖੁਸ਼ੀਆਂ ਚ ਰਲਦੇ? ਹਾਂਜੀ ਰਲਦੇ, ਬਿਲਕੁਲ ਰਲਦੇ। अस्सलाम वालेकुम जी, मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ ਤੁਸੀਂ ਸਾਡੇ ਨਾਲ ਜੁੜੇ ਹੋ ਇਸ ਟਾਈਮ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ। ਲਓ ਜੀ ਇੱਕ ਹੋਰ ਸੱਜਣੋ ਦੇ ਦੋਸਤੋ, ਅੱਜ ਤੁਹਾਨੂੰ ਇੱਕ ਹੋਰ ਹਿੰਦੂ ਪਰਿਵਾਰ ਨਾਲ ਮਿਲਾਉਣ ਲੱਗੇ ਆ। ਇਹਨਾਂ ਬਾਬਾ ਜਿਹੜੇ ਬੈਠੇ ਇਹਨਾਂ ਨੇ ਕਾਫੀ ਉਮਰ ਹੈ, ਤੇ ਆਓ ਇਹਨਾਂ ਨਾਲ ਗੱਲਬਾਤ ਜਿਹੜੀ ਸਾਂਝੀ ਕਰਨੇ ਆ। ਬਾਬਾ ਜੀ ਕੀ ਹਾਲ ਜੀ? ਠੀਕ ਜੀ? ਠੀਕ ਹੈ ਜੀ। ਤੁਹਾਡਾ ਨਾਮ ਕੀ ਬਜ਼ੁਰਗੋ? ਮੰਗਾ ਦਾਸ। ਮੰਗਾ ਦਾਸ ਜੀ ਹਾਂ। ਤੇ ਆਪਣਾ ਪਿਓ ਦਾ ਨਾਮ ਦੱਸੋ, ਪਿਤਾ ਦਾ? ਮੰਗਤ ਰਾਮ। ਮੰਗਤ ਰਾਮ। ਹਾਂਜੀ। ਤੇ ਤੁਹਾਡੇ ਦਾਦਾ ਦਾ? ਦਾਦੇ ਦਾ ਮੰਨੋ ਜੀ ਕੌਡੂ ਰਾਮ। ਬਾਬਾ ਜੀ ਆਪਣੀ ਜ਼ਾਤ ਕਿਹੜੀ ਤੁਹਾਡੀ? ਮਮਵਾਲੀਏ। ਮਮਵਾਲੀਏ? ਹਾਂਜੀ। ਤੇ ਪੁੱਤਰ ਆਪਣੇ ਕਿੰਨੇ ਜੇ? ਬੱਚੇ ਕਿੰਨੇ ਜੇ? ਬੱਚੇ ਸਾਰੇ? ਪੁੱਤਰ ਮੇਰਾ ਇੱਕੋ ਹੀ ਹੈ ਤੇ ਪੋਤਰੇ 3। ਅੱਛਾ। 4 ਪੋਤਰੀਆਂ। ਬਾਬਾ ਜੀ ਕੀ ਕੰਮਕਾਰ ਕਰਦੇ ਤੁਸੀਂ? ਕਾਰੋਬਾਰ ਅਸੀਂ ਕੀ ਕਰਨਾ, ਖੋਤੀ ਨੂੰ ਡੰਡਾ ਲਾ ਕੇ ਬਾਹਰ ਅੰਦਰ ਕੀ ਹੈ। ਰੇੜੀ? ਹਾਂ ਰੇੜੀ। ਹਾਂਜੀ। ਨਹੀਂ ਰੇੜੀ ਤੇ ਕੀ ਕਰਦੇ ਤੁਸੀਂ ਕੰਮ? ਰੇੜੀ ਦੇ ਉੱਤੇ ਮੇਰਾ ਪੱਠਾ ਤੱਥਾ ਲੈ ਆਂਦਾ, ਮਿੱਟੀ ਸੁੱਟ ਲਈ, ਕੋਈ ਰੇਤ ਜਿਹੜਾ ਵੀ ਧੰਦਾ ਹੁੰਦਾ ਆਪਣੇ ਮਿਹਨਤ ਦਾ ਉਹ ਕਰਾ ਲੈ। ਮੈਂ ਪਹਿਲਾਂ ਕੀ ਪੁੱਛਣ ਲਿਆ ਤੁਹਾਨੂੰ ਕਿ ਤੁਸੀਂ ਰੇੜੀ ਰੱਖੀ ਉਹਦੇ ਆਪਣਾ ਕੰਮ ਕਰਦੇ ਹੋ ਕਿ ਮਜ਼ਦੂਰੀ ਕਰਦੇ ਲੋਕਾਂ ਦੀ? ਮੈਂ ਉਹ ਮਜ਼ਦੂਰੀ ਲੋਕਾਂ ਦੀ ਕਰਕੇ ਕਮਾ ਕੇ ਖਾਂਦੇ ਆ ਨਾ। ਅੱਛਾ। ਉਹ ਆਪਣਾ ਕੋਈ ਜ਼ਮੀਨ ਭੋਏ ਕੋਈ ਨਹੀਂ? ਮਾੜੀ ਮੋਟੀ? ਮਾੜੀ ਮੋਟੀ ਕੋਈ ਜ਼ਮੀਨ ਕੋਈ ਨਹੀਂ ਸਾਡੀ। ਅੱਛਾ ਅੱਛਾ। ਨਹੀਂ ਜੀ ਕੋਈ। ਤੇ ਬਾਬਾ ਜੀ ਮੱਝਾਂ ਛੱਜਾਂ ਵੀ ਰੱਖੀਆਂ? ਆਹ ਰੱਖੇ ਤੇ ਨਾ ਕੋਈ 2-3 ਡੰਗਰ ਆਪਣੇ ਨੇ ਕਿ ਹਿੱਸੇ ਦਿਹਾੜੇ ਵਗੈਰਾ ਤੇ? ਦਿਹਾੜੇ ਤੇ ਰੱਖੇ ਨੇ। ਅੱਛਾ ਜੀ ਦਿਹਾੜੇ ਰੱਖੇ। ਸਹੀ ਸਹੀ ਠੀਕ। ਤੇ ਬਾਬਾ ਜੀ ਇੱਥੇ ਘਰ ਆਪਣਾ ਤੁਹਾਡਾ ਇਕੱਲਾ ਹੀ ਹੋਰ ਵੀ ਆਇਆ ਹਿੰਦੂਆਂ ਦੇ? ਬਸ ਇਕੱਲਾ ਹੀ ਘਰ ਹੈ ਸਾਡੇ ਇੱਥੇ, ਹੋਰ ਕੋਈ ਨਹੀਂ। ਅੱਛਾ ਆਪਣਾ ਹੀ? ਹਾਂਜੀ। ਤੇ ਆਲੇ ਦੁਆਲੇ ਸਾਰੇ ਮੁਸਲਮਾਨ ਨੇ? ਹਾਂਜੀ ਆਲੇ ਦੁਆਲੇ ਮੁਸਲਮਾਨ ਸਾਡੇ।
ਕਿਵੇਂ ਦੀ ਬਸੋ ਮੁਸਲਮਾਨਾਂ ਦੀ? ਤੁਹਾਨੂੰ ਧੱਕਾ ਕਰਦੇ ਕੋਈ ਕਿ ਨਹੀਂ? ਨਾ 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 ਨਾ, ਸਾਡੇ ਨਾਲ ਬੜਾ ਤਾਮਨ ਕਰਦੇ ਨੇ, ਬਹੁਤ ਅੱਛੇ ਤਾਮਨ ਸਾਡੇ ਨਾਲ ਕਰਦੇ ਨੇ। ਕੋਈ ਐਸੀ ਜਾਸਤੀ ਸਾਡੇ ਨਾਲ ਕਰ ਹੀ ਨਹੀਂ ਰਿਹਾ ਕੋਈ ਵੀ। ਉਂਝ ਨਫ਼ਰਤ ਹੈ ਕੋਈ ਦਿਲਾਂ 'ਚ ਕਿਸੇ? ਨਹੀਂ, ਮੇਰਾ ਮੈਂ ਨਫ਼ਰਤ ਜਿਹੜਾ ਕੋਈ ਕਰਦਾ ਉਹਦੀ ਖੁਸ਼ੀ ਹੈ, ਸਾਡੀ ਕਾਹਦੀ ਖੁਸ਼ੀ ਹੈ? ਉਹਦਾ ਜੀਨ ਹੈ। ਅੱਛਾ, ਮੈਂ ਕਹਿ ਰਿਹਾ ਸੀ ਕਿ ਇੱਥੇ ਤੁਹਾਡਾ ਇਕੱਲਾ ਘਰ ਹੈਗਾ ਹਿੰਦੂਆਂ ਦਾ, ਹਾਂਜੀ ਬਾਕੀ ਸਾਰੇ ਮੁਸਲਮਾਨ। ਹਾਂਜੀ। ਮੁਸਲਮਾਨਾਂ ਤੁਹਾਡੇ ਨਾਲ ਵਰਤੋਂ ਕਿਵੇਂ ਦੀ? ਮਿਸਾਲ ਹੁੰਦਾ ਨਾ ਕਈ ਅਸੀਂ ਈਸਾਈਆਂ ਦੀਆਂ ਹਿੰਦੂਆਂ ਤੋਂ ਅਸੀਂ ਮੁਸਲਮਾਨ ਹੋਣ ਦੇ ਨਾਤੇ। ਆਪ ਮੇਰਾ ਮੈਂ ਥੋੜਾ ਜਿਹਾ ਤੁਸੀਂ ਪਿੱਛੇ ਪਿੱਛੇ ਹਟਦੇ ਹੋ। ਹਾਂ ਹਾਂ, ਕਿ ਕੋਈ ਤੁਹਾਨੂੰ ਕਹਿੰਦਾ ਵੀ ਮੈਂ ਆਪਣੇ ਬਰਤਨ ਵਿੱਚ ਹੀ ਨਹੀਂ ਖਾਣਾ, ਯਾਰ ਮੈਂ ਇਹ ਕਹਿ ਰਿਹਾ ਘਰ ਸਾਰੇ ਮੁਸਲਮਾਨ। ਮੈਂ ਕਿਹਾ ਕਿਵੇਂ ਦਾ ਬਰਤਨ ਹੈ ਉਹਨਾਂ ਦਾ? ਬਰਤਨ ਸਾਡਾ ਇਹੋ ਜਿਹਾ, ਪਰ ਮੇਰਾ ਮਤਲਬ ਕੋਈ ਏਡਾ ਸਾਡਾ ਖਾਸ ਪਰਹੇਜ ਵੀ ਨਹੀਂ, ਵੈਸੇ ਘਰ ਕਰਦੇ। ਜਿਹੜਾ ਚਾਹੇ ਸਾਡੇ ਨਾਲ ਖਾ ਵੀ ਲੈਂਦਾ, ਜਿਹੜਾ ਨਾ ਚਾਹੇ ਉਹ ਨਹੀਂ ਵੀ ਖਾਂਦਾ। ਹਾਂਜੀ, ਸਹੀ ਸਹੀ। ਉਹ ਚੰਗੇ ਮਾੜੇ ਤਾਂ ਫਿਰ ਹੁੰਦੇ ਨੇ, ਚੰਗੇ ਮਾੜੇ ਵਿੱਚ ਹੁੰਦੇ ਨੇ। ਹਾਂਜੀ ਹਾਂਜੀ। ਹਾਂ ਹਾਂ। ਇਹ ਹੋਰ ਐਸੀ ਗੱਲ ਕੋ ਨਹੀਂ। ਮੇਰਾ ਮਤਲਬ ਕੋਈ ਮੇਰਾ ਮਤਲਬ ਕਿਸੇ ਦੇ ਮਸਜਿਦ ਤੇ ਕੋਈ ਟੈਕ ਕਰੇ, ਕੋਈ ਵਾਧਾ ਘਾਟਾ ਹੁੰਦਾ, ਉਹ ਕੋਈ ਐਸੀ ਗੱਲ ਨਹੀਂ। ਨਾ ਨਾ, ਉਹ ਮਸਲਾ ਕੋਈ ਨਹੀਂ ਨਾ। ਅੱਛਾ ਅੱਛਾ। ਸਾਡੇ ਮਸਜਿਦ ਤੇ ਟੈਕ ਕੋਈ ਨਹੀਂ ਕਰਦਾ। ਕਹਿੰਦਾ ਵੀ ਤੁਸੀਂ ਕਿਉਂ ਹਿੰਦੂ ਮਜ਼ਹਬ ਇਹ ਅਬੋ ਆਪਣਾ ਠੀਕ ਹੈ, ਇਹ ਇੱਧਰ ਨੂੰ ਆ ਜਾਓ, ਉੱਧਰ ਹੋ ਜਾਓ। ਅੱਛਾ, ਕੋਈ ਐਡਾ ਮਸਲਾ ਨਹੀਂ। ਤੇ ਬਾਬਾ ਜੀ ਤੁਹਾਨੂੰ ਕਦੀ ਕਿਸੇ ਮੁਸਲਮਾਨ ਨੇ ਨਹੀਂ ਕਿਹਾ ਕਿ ਤੁਸੀਂ ਮੁਸਲਮਾਨ ਹੋ ਜਾਓ? ਨਾ, ਜਾਂ ਧੱਕੇ ਨਾ ਗਿਆ ਹੋਇਆ? ਨਹੀਂ ਨਹੀਂ, ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਪਿਆ, ਸਾਨੂੰ ਆਂਦੇ ਹੀ ਕੋਈ ਨਹੀਂ। ਤੇ ਅੱਛਾ, ਇਹ ਗੱਲ ਦੇ ਬਾਰੇ ਚ ਆਂਦੇ ਹੀ ਕੋਈ ਨਹੀਂ ਸਾਨੂੰ। ਅੱਛਾ, ਯਾਨੀ ਮਜ਼ਹਬ ਤੋਂ ਕਦੀ ਗੱਲ ਨਹੀਂ ਹੋਈ? ਨਾ ਨਾ ਨਾ, ਸਾਡੇ ਨਾਲ ਕੋਈ ਮੁਕਾਬਲਾ ਨਹੀਂ ਕਰਦਾ। ਅੱਛਾ, ਫਿਰ ਤਾਂ ਸਹੀ ਬਸੋ ਹੈ ਮੁਸਲਮਾਨਾਂ ਨਾਲ। ਬਿਲਕੁਲ ਸੋਹਣੀ ਸੋਹਣੀ ਬਸੋ, ਸੋਹਣੀ। ਤੇ ਬਾਬਾ ਜੀ ਜਿਵੇਂ ਆਪਣੇ ਭੈਣਾਂ ਭਰਾਵਾਂ ਤੇ ਨਹੀਂ ਬਸੋ, ਜਿਵੇਂ ਆਪਣੀ ਬਲਾੜੀ ਆ, ਆਪਣੀ ਬਲਾੜੀ ਦੇ ਤਹਿਤ ਦੇ ਵਿੱਚ ਹੀ ਵਸ ਰਹੇ ਆ, ਇਵੇਂ ਹੀ ਅਸੀਂ ਵਸ ਰਹੇ ਕਿਵੇਂ ਵਸਦੇ ਪਏ? ਹਾਂਜੀ, ਹਾਂ, ਕੋਈ ਐਡੀ ਗੱਲ ਨਹੀਂ। ਅੱਛਾ 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 ਅੱਛਾ। ਹਾਂ, ਅਸੀਂ ਇਹ ਤੁਹਾਨੂੰ ਕਦੀ ਕਿਸੇ ਨਾਲ ਧਰਮ ਦੇ ਬਾਰੇ ਕਿਹਾ ਵੀ ਤੁਸੀਂ ਬਦਲੋ ਆਪਣਾ? ਨਾ 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 ਹਾਂ ਹਾਂ, ਨਾ, ਵਸੋਂ ਵੀ ਸਾਰਿਆਂ ਨਾਲ ਠੀਕ ਹੈ? ਬਿਲਕੁਲ ਠੀਕ ਆ। ਵਿਆਹ ਸ਼ਾਦੀਆਂ ਦੇ ਉੱਤੇ ਵਰਤਨ ਵਰਤਾਨ ਵੀ ਜਿਹੜਾ ਬੁਲਾ ਲੈਂਦੇ ਕੋਈ ਤੁਹਾਨੂੰ? ਬੁਲਾ ਲੇ ਹਾਂ। ਤੇ ਵਰਤੀ ਦਾ ਵੀ ਉਹਦੇ ਨਾਲ। ਅੱਛਾ ਜੀ। ਹਾਂਜੀ, ਥੋੜਾ ਵਰਤੀ, ਵੱਧ ਵਰਤੀ, ਘੱਟ ਵਰਤੀ। ਹਾਂ ਹਾਂ, ਹਾਂਜੀ, ਜਿਹਨੂੰ ਵਿੱਚ ਬੁਲਾ ਲੈਂਦੇ ਆ। ਮਲਾਉਂਦੇ ਨਾ, ਮੈਂ ਨਾ ਇਹ ਭੈਣਾਂ ਭਰਾਵਾਂ ਤੇਰੇ ਨਾਲ ਤੁਰੀ ਫਿਰੀ ਦਾ। ਤੇ ਜਦੋਂ ਮੁਸਲਮਾਨਾਂ ਦਾ ਕੋਈ ਮਰ ਜਾਂਦਾ, ਮੁਸਲਮਾਨਾਂ ਦਾ, ਹਾਂ, ਉਹਦੇ ਜਨਾਜ਼ੇ ਨਾਲ ਵੀ ਅਸੀਂ ਰਲ ਜਾਂਦੇ ਹਾਂ। ਕੋਈ ਜ਼ਿਆਦਾ ਮਸਲਾ ਜਿੱਥੇ ਪੂਰੀ ਪਾਈ ਹੁੰਦੀ ਉੱਥੇ ਵੀ ਚਲੇ ਜਾਂਦੇ? ਹਾਂਜੀ, ਜਾਈਦਾ। ਜੇ ਤੁਹਾਡਾ ਕੋਈ ਹੋ ਜੇ ਪੂਰਾ? ਉਹ ਵੀ ਆਉਂਦੇ ਨੇ। ਅੱਛਾ ਅੱਛਾ। ਹਾਂ, ਬਿਲਕੁਲ, ਉਹ ਵੀ ਨਾਲ ਚੇਚਾ ਜਾਂਦੇ ਨੇ। ਯਾਨੀ ਗਮੀਆਂ ਖੁਸ਼ੀਆਂ ਚ ਰਲਦੇ? ਹਾਂਜੀ, ਰਲਦੇ ਨੇ, ਬਿਲਕੁਲ ਰਲਦੇ ਨੇ। ਅੱਛਾ ਜੀ। ਹਾਂਜੀ, ਬਿਲਕੁਲ ਤੇ ਰਲਦੇ। ਬਾਬਾ ਜੀ ਆਪਣੇ ਰਿਸ਼ਤੇਦਾਰ ਹੋ ਕੇ ਕਿੱਥੇ ਵਸਦੇ ਤੁਹਾਡੇ? ਹਾਂਜੀ, ਰਿਸ਼ਤੇਦਾਰੀ ਕਿੱਥੇ ਕਿੱਥੇ ਆਪਣੀ? ਰਿਸ਼ਤੇਦਾਰੀ ਸਾਡੀ ਇਧਰ ਸਿਆਲਕੋਟ ਵੱਲ ਹੈ। ਹੋਰ? ਇਧਰ ਮੇਰਾ ਆਪਣੇ ਮਾਮੂ ਕਾਂਜੇ ਨਾਲ ਹੈ। ਤੇ ਬਹੁਤੀ ਆਮ ਸਾਡੀ ਸਿਆਲਕੋਟ ਹੀ ਹੈ ਬਹੁਤੀ। ਅੱਛਾ ਅੱਛਾ। ਕਿਉਂਕਿ ਮਾਮੂ ਕਾਂਜੇ ਤੇ ਜਿਹੜੀ ਮੈਂ ਪੁੱਤਰ ਦੀ ਸ਼ਾਦੀ ਕੀਤੀ ਨਾ, ਹਾਂ। ਉਹ ਫਿਰ ਉੱਠ ਕੇ ਤੇ ਨਨਕਾਣੇ ਆ ਗਏ ਨੇ। ਕਿੱਥੇ ਜਦੋਂ ਤੁਸੀਂ ਬੱਚੇ ਆਪਣੀ ਸ਼ਾਦੀ ਕੀਤੀ? ਮਾਮੂ ਕਾਂਜੇ। ਅੱਛਾ, ਤਾਂ ਮਾਮੂ ਕਾਂਜੇ ਨੂੰ ਦੇਖੋ ਤੁਸੀਂ? ਆ ਮਾਮੂ ਕਾਂਜੇ ਅਸੀਂ ਨਹੀਂ ਹੁੰਦੇ, ਅਸੀਂ ਇੱਥੇ ਹੁੰਦੇ ਨਾ, ਉਹ ਮਾਮੂ ਕਾਂਜੇ ਹੁੰਦੇ ਮੇਰੇ ਕੋਲ। ਅੱਛਾ ਅੱਛਾ। ਹਾਂਜੀ, ਜਿਹੜੀ ਤੁਸੀਂ ਉਥੋਂ ਵਿਆਹ ਕੇ ਲਿਆਂਦੀ? ਹਾਂਜੀ, ਜਿਹੜੀ ਆਪਣੀ ਨੌਂ ਜਿਹੜੀ? ਅੱਜ ਉਹ ਹੀ ਉੱਠ ਕੇ ਫਿਰ ਇੱਥੇ ਨਨਕਾਣੇ ਆ ਗਏ ਨੇ। ਅੱਛਾ, ਉਹ ਵੀ ਨਨਕਾਣੇ? ਉਹ ਵੀ ਨਨਕਾਣੇ ਆ ਗਏ ਬਾਬਾ ਜੀ 47 ਤੋਂ ਜਦੋਂ ਵੰਡ ਹੋਈ ਹੈ 47 ਦੀ ਮੁਲਕਾਂ ਦੀ ਦੋਵਾਂ ਦੀ, ਮੈਨੂੰ ਪਹਿਲਾਂ ਜਦੋਂ ਇਹ ਜਾੜੇ ਜਾੜੇ ਦੀ ਪਾਕਿਸਤਾਨ ਬਣਿਆ। ਹਾਂ ਹਾਂ ਹਾਂ, ਹਾਂਜੀ, ਉਦੋਂ ਹੋਸ਼ ਆਇਆ ਕਿ ਬਾਅਦ ਦੀ ਜੰਮ ਤੁਹਾਡੀ? ਨਹੀਂ, ਸਾਡੀ ਬਾਹਰ ਦੀ ਜੰਮ। ਅੱਛਾ, ਬਾਅਦ ਜੰਮ। ਉਦੋਂ ਕਿੱਥੇ ਉਦੋਂ ਕਿੱਥੇ ਸੋ? ਇੱਥੇ ਹੀ ਸੋ ਜਾਂ ਹੋਰ ਕਿੱਥੇ ਰਹਿੰਦੇ ਸੋ? ਨਹੀਂ, ਅਸੀਂ ਹੈ ਜੰਮ ਪਾਲੀ, ਅਸੀਂ ਪਿੰਡ ਦੇ। ਅੱਛਾ ਅੱਛਾ ਹਾਂਜੀ, ਜੰਮ ਪਾਲੀ ਅਸੀਂ ਪਿੰਡ ਦੇ ਸਾਰੇ ਭੈਣਾਂ ਭਰਾ। ਅੱਛਾ। ਹਾਂਜੀ, ਤੇ ਬਾਬਾ ਤੂੰ ਵਿਆਹ? ਸਾਡਾ ਜਿਹੜਾ ਵਾਲਦ ਸੀ ਅੱਛਾ ਉਹ ਸਕਰੋੜ ਨੂੰ ਉੱਠ ਕੇ ਆਏ ਸਿਆਲਕੋਟ। ਅੱਛਾ ਅੱਛਾ ਇੱਥੇ ਫਿਰ ਉਹਨੇ ਆਣ ਕੇ ਵਸੇਰਾ ਕੀਤਾ। ਅੱਛਾ ਇੱਥੇ ਫਿਰ ਅਸੀਂ ਜੰਮੇ ਪਲੇ ਆ, ਇੱਥੇ ਦੀ ਸਾਡਾ ਜੰਮ ਪਾਲ ਹੈ। ਅੱਛਾ ਅੱਛਾ। ਬਾਬਾ ਤੂੰ ਕਿੱਥੇ ਵਿਆਹਿਆ ਸੀ? ਤੇਰੇ ਸਹੁਰੇ ਕਿੱਥੇ ਹਨ? ਮੇਰੇ ਸਹੁਰੇ ਹਨ ਮੇਰਾ ਨਾਰੋਵਾਲ, ਜਿੱਥੇ ਆਪਣਾ ਮੇਰਾ ਪੁੱਤਰ ਨਹੀਂ ਅਗਲੇ ਦਿਨ ਗਿਆ ਨਾ। ਅੱਛਾ ਅੱਛਾ, ਨਾਰੋਵਾਲ? ਨਾਰੋਵਾਲ ਜੋ ਆਪਣੇ ਮਾਮੇ ਦੀ ਕੁੜੀ ਦੀ ਸ਼ਾਦੀ ਆ, ਹੁਣ ਦੇਖ ਕੇ ਆਇਆ ਪਿੱਛੇ ਜੀ, ਅੱਛਾ ਅੱਛਾ, ਉੱਥੇ ਮੈਂ ਵਿਆਹ ਲਿਆ। ਉੱਥੇ ਵਿਆਹਿਆ? ਹਾਂਜੀ, ਅੱਛਾ ਅੱਛਾ। ਹਾਂ, ਜਫਰਵਾਲ ਦੇ ਲਾਗੇ। ਅੱਛਾ ਅੱਛਾ। ਹਾਂਜੀ, ਤੁਹਾਡੀ ਘਰ ਵਾਲੀ ਹੈ ਕਿ ਪੂਰੀ ਫੌਤ ਹੋ ਗਈ? ਉਹ ਫੌਤ ਹੋ ਗਈ ਜੀ। ਅੱਛਾ ਅੱਛਾ। ਹਾਂਜੀ, ਇੱਥੇ ਹੀ ਉਹਦਾ ਕੀਤਾ ਫਿਰ ਸਾਰਾ ਕਿ ਜਿਸ ਰਹਿੰਦੇ ਉੱਥੇ ਫੌਤ ਹੋ ਗਈ ਸੀ? ਨਹੀਂ, ਉੱਥੇ ਆਪਣੇ ਪੇਕਿਆਂ ਦੀ ਫੌਤ ਹੋਈ ਆ, ਪੇਕਿਆਂ ਦੀ ਹੋ ਗਈ ਸੀ। ਅੱਛਾ ਜੀ ਬਾਬਾ ਜੀ, ਮੈਂ ਸੁਣਿਆ ਕਿ ਤੁਹਾਡੀ ਘਰ ਵਾਲੀ ਜਿਹੜੀ ਮੁਸਲਮਾਨ ਹੋ ਗਈ ਸੀ? ਘਰ ਵਾਲੀ ਮੁਸਲਮਾਨ ਹੋ ਗਈ? ਨਹੀਂ ਜੀ, ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ, ਕਿਉਂਕਿ ਮੈਂ ਤੇ ਆਪਣੇ ਟਿਕਾਣੇ ਤੇ ਮੈਂ ਕਿਹੜਾ ਉਹਨੂੰ ਮੁਸਲਮਾਨ ਕਰਨ ਗਿਆ, ਲੇਕਿਨ ਮੈਨੂੰ ਨਹੀਂ ਪਤਾ ਇਸ ਗੱਲ ਦਾ ਹੋ ਗਈ ਹੈ ਜਾਂ ਨਹੀਂ ਹੋ ਗਈ। ਹਾਂ, ਮੈਨੂੰ ਨਹੀਂ ਪਤਾ ਇਸ ਬਾਰੇ। ਅੱਛਾ ਅੱਛਾ। ਹਾਂ, ਨਹੀਂ, ਜਦੋਂ ਫੌਤ ਹੋਈ ਤੁਹਾਨੂੰ ਉਦੋਂ ਨਹੀਂ ਪਤਾ ਤੁਸੀਂ ਉਹਦਾ ਸੰਸਕਾਰ ਕੀਤਾ ਕਿ ਕੀ ਕੀਤਾ? ਮੈਂ ਉੱਥੇ ਗਿਆ ਹੀ ਨਹੀਂ, ਮੈਂ ਨਹੀਂ ਗਿਆ। ਅੱਛਾ ਅੱਛਾ। ਲੇਕਿਨ ਇੱਕ ਬੰਦਾ ਝੂਠ ਮਾਰੇ ਤਾਂ ਫਿਰ ਨਹੀਂ ਗੱਲ ਠੀਕ ਹੁੰਦੀ, ਲੇਕਿਨ ਮੈਂ ਗਿਆ ਹੀ ਨਹੀਂ ਉੱਥੇ, ਤੇ ਉਹਦੇ ਮਰਨ ਤੇ ਗਿਆ ਹੀ ਨਹੀਂ ਮੈਂ। ਨਹੀਂ ਤੇ ਨਾ ਮੈਨੂੰ ਉਹਨਾਂ ਸੱਦਿਆ, ਨਾ ਮੈਂ ਗਿਆ। ਨਹੀਂ, ਬੀਬੀ ਜਿੱਥੇ ਸੀ ਕਿ ਉੱਥੇ ਸੀ? ਉਹ ਜੀ ਉੱਥੇ ਆਪਣੇ ਪੇਕਿਆਂ ਦੇ ਪੇਕੇ ਸੀ? ਆ, ਉੱਥੇ ਹੋਈ ਸੀ। ਅੱਛਾ ਅੱਛਾ।
ਇੱਥੇ ਨਹੀਂ ਗੁਜ਼ਰੀ, ਉੱਥੇ ਆਪੇ ਪੇਕੇ ਦੀ ਗੁਜ਼ਰੀ। ਅੱਛਾ ਅੱਛਾ। ਹਾਂਜੀ। ਬਾਬਾ ਜੀ ਤੁਹਾਡੇ ਮਜ਼ਹਬੀ ਤਿਉਹਾਰ ਜਿਹੜੇ ਨੇ, ਅਸੀਂ ਬੜਿਆਂ ਦਾ ਨਾ ਇੰਟਰਵਿਊ ਕੀਤਾ, ਬੜਿਆਂ ਹਿੰਦੂਆਂ ਦਾ, ਉਹ ਕਈਆਂ ਨੂੰ ਆਪਣਾ ਧਰਮ ਬਾਰੇ ਨਹੀਂ ਮਾਲੂਮਾਤ ਹੈਗੀ। ਥੋੜਾ ਦੱਸੋ ਤੁਹਾਡੇ ਮਜ਼ਹਬੀ ਤਿਉਹਾਰ ਕਿਹੜੇ ਕਿਹੜੇ ਹੁੰਦੇ ਨੇ? ਜਿਵੇਂ ਸਾਡੇ ਮੁਸਲਮਾਨਾਂ ਦੀ ਈਦ ਤੇ ਪਤਾ ਮੈਨੂੰ, ਤੁਹਾਡੀ ਈਦ ਹੁੰਦੀ ਹੈ, ਸ਼ਬਰਾਤ ਹੁੰਦੀ ਹੈ, ਹਾਂ, ਛੋਟੀ ਵੱਡੀ ਈਦ ਹੁੰਦੀ ਹੈ, ਹੁੰਦੀਆਂ ਨੇ ਨਾ। ਹਾਂਜੀ, ਤੇ ਆਪਣੇ ਜਿਵੇਂ ਸਾਡੀ ਲੋਹੜੀ ਹੁੰਦੀ ਹੈ, ਅੱਛਾ, ਦੀਵਾਲੀ ਹੁੰਦੀ ਹੈ, ਵਿਸਾਖੀ ਹੁੰਦੀ ਹੈ। ਅੱਛਾ ਅੱਛਾ। ਤੇ ਦੁਸਹਿਰਾ ਨਹੀਂ ਤੁਸੀਂ ਕੋਈ ਦੱਸਦੇ? ਦੁਸਹਿਰਾ ਵੀ ਦੁਸਹਿਰਾ ਵੀ, ਹਾਂ ਦੁਸਹਿਰਾ ਵੀ ਨੌ ਮੈਂ ਤੁਹਾਨੂੰ ਦੱਸਿਆ ਨਾ। ਅੱਛਾ ਅੱਛਾ। ਮੇਰਾ ਜੋ ਵੀ ਵਾਰ, ਜਿਵੇਂ ਇੱਕ ਮਿਸਾਲਾ ਸਾਡੇ ਭਾਈਆਂ ਮੁਸਲਮਾਨਾਂ ਦੇ ਵਾਰ ਚੱਲੇ ਦੇ ਨੇ, ਇਵੇਂ ਵਾਰ ਸਾਡੇ ਵੀ ਚੱਲੇ ਦੇ ਨੇ। ਅੱਛਾ ਅੱਛਾ। ਹਾਂਜੀ। ਤੇ ਹੋਲੀਆਂ ਦੀਵਾਲੀਆਂ ਕਿੱਥੇ ਮਨਾਉਂਦੇ ਆਪਣੇ ਤਿਉਹਾਰ? ਆਪਣੇ ਇੱਥੇ ਘਰੇ ਹੀ, ਜਾਂ ਬਾਬੇ ਨਾਨਕ ਦੇ ਗੁਰਦੁਆਰੇ ਚਲ ਜਾਓ, ਇੱਥੇ ਚਲ ਜਾਓ, ਕਿਉਂਕਿ ਜਿੱਥੇ ਬੰਦਾ ਰਹਿੰਦਾ ਹਰ ਗੱਲ ਤੇ ਫਿਰ ਉੱਥੇ ਹੀ ਕਰਦਾ ਨਾ, ਲਾਂਬੇ ਜਾ ਕੇ ਤੇ ਕੀਤੀ ਵੀ ਨਹੀਂ ਜਾਂਦੀ, ਇੱਥੇ ਹੀ ਕਰੀਦਾ ਘਰ ਹੀ। ਹਾਂਜੀ, ਸਹੀ। ਤੇ ਬਾਬਾ ਜੀ, ਜਦੋਂ ਆਪਣਾ ਤੁਹਾਡੇ ਸ਼ਾਦੀਆਂ ਵਿਆਹ ਤੁਸੀਂ ਕਰਦੇ ਹੋ, ਹਾਂ, ਅਸੀਂ ਮੁਸਲਮਾਨ ਤੇ ਨਿਕਾਹ ਕਰਦੇ ਹਾਂ ਨਾ। ਆਹੋ, ਆਪਣੇ ਮਤਲਬ ਕਿਵੇਂ ਕਰਦੇ ਤੁਸੀਂ? ਅਸੀਂ ਮੇਰਾ ਮਤਲਬ ਆਪਣੇ ਤੈਨੂੰ ਵੀ ਨਿਕਾਹ ਨਾ ਮੇਰੇ ਨਾਲ ਵਾਰੀ ਇਹ ਵੇ। ਹਾਂਜੀ, ਇਹ ਵੇ। ਹਾਂਜੀ ਹਾਂਜੀ। ਐਸੇ ਬਣ ਕੇ ਕੰਨੀ, ਠੀਕ ਹੈ। ਪੰਡਤ ਨੇ ਸਾਨੂੰ ਦੋਵਾਂ ਨੂੰ, ਮੇਰਾ ਮਤਲਬ ਫਿਰ ਆਉਂ ਫੇਰੇ ਲੈ ਲੈਣਾ। ਅੱਛਾ ਅੱਛਾ। ਨਹੀਂ, ਉਹ ਵਿੱਚ ਅੱਗ ਰੱਖਦੇ? ਮੇਰਾ ਮਤਲਬ ਚਾਦਰ ਨਹੀਂ ਰੱਖਦੇ, ਨਹੀਂ, ਅੱਗ ਅੱਗ ਵਿੱਚ ਮੇਰਾ ਮਤਲਬ ਸਮਾਧੀ ਬਲਦੀ ਆ, ਮੈਨੂੰ ਪਤਾ। ਉਹਦੇ ਚਾਰ ਚਫੇਰੇ ਮੇਰਾ ਮਤਲਬ ਬੀਵੀ ਮੇਰੇ ਪਿੱਛੇ ਹੋਈ ਨਾ। ਆਹੋ, ਅੱਗੇ ਅੱਗੇ ਤੁਸੀਂ ਹੋਵੋਗੇ ਜਿਹਦੀ ਅੱਗੇ ਅੱਗੇ ਅਸੀਂ ਹੋਵਾਂਗੇ, ਲੇਕਿਨ ਫਿਰ ਬੀਵੀ ਦਾ ਵੀ ਹੱਕ ਬਣਦਾ ਕਿ ਉਹ ਵੀ ਫਿਰ ਅੱਗੇ ਚਲਦੀ ਆ, ਉਹਨੇ ਫੇਰੇ ਹੀ। ਕਿਉਂਕਿ ਜਿਵੇਂ ਬਾਦਸ਼ਾਹ ਵਜ਼ੀਰ ਆਂਦੇ ਨਾ, ਵਜ਼ੀਰ ਕੋ ਗੱਲ ਕਰੇ ਤੇ ਬਾਦਸ਼ਾਹ ਫਿਰ ਚਲਦੀ ਹੈ ਨਾ। ਇਸੇ ਤਰ੍ਹਾਂ ਹੀ ਇਵੇਂ ਗੱਲ ਹੈ, ਜੇ ਬੰਦਾ ਕੋਈ ਚੌਧਰ ਕਰ ਸਕਦਾ ਤੇ ਔਰਤ ਦੀ ਵੀ ਚੌਧਰ ਹੈ ਕਿ ਨਹੀਂ ਹੈ? ਤੇ ਬਾਬਾ ਫੇਰੇ ਉਹਦੀ ਚੌਧਰ ਹੈ। ਫੇਰੇ ਕਿੰਨੇ ਲਾਉਂਦੇ ਬਾਬਾ? ਫੇਰੇ 7। ਅੱਛਾ ਅੱਛਾ। ਫਿਰ ਉਹ ਲਿਖੀ ਜਾਂਦੇ ਨੇ ਨਾ, ਅਗਲੇ ਆਪਣੇ ਧਰਮੀ ਪੁੰਨੀ ਗੱਲ ਜਿਹੜੀ ਹੈ ਉਹ ਲਿਖੀ ਜਾਂਦੇ ਨੇ ਨਾ। ਸਾਡੇ ਵਿੱਚ ਲਿਖਤ ਨਹੀਂ ਮੁੱਕ ਸਕਦੀ, ਸਾਡੇ ਧਰਮ ਦੇ ਵਿੱਚ ਲਿਖਤ ਨਹੀਂ ਮੁੱਕ ਸਕਦੀ ਬਾਬਾ ਜੀ। ਹਾਂਜੀ, ਜਦੋਂ ਸਾਡਾ ਮੁਸਲਮਾਨਾਂ ਹੁੰਦਾ, ਸ਼ਾਇਦ ਤੁਸੀਂ ਵੀ ਕਦੀ ਵੇਖਿਆ ਆਹੋ, ਦੇਖਿਆ। ਗੱਲ ਸੁਣੋ ਨਾ, ਜਦੋਂ ਨਿਕਾਹ ਹੁੰਦਾ ਨਾ, ਇਹ ਨਿਕਾਹ ਸਾਰਾ ਲਿਖ ਕੇ ਉਹ ਪੂਰਾ ਇੱਕ ਬਰਕਾਇਆ ਉੱਤੇ ਲਿਖੀ ਜਾਂਦਾ। ਆਹੋ, ਤੁਹਾਡਾ ਵੀ ਸਾਰਾ ਲਿਖਿਆ ਹੁੰਦੀ ਹੈ? ਉਹ ਬਿਲਕੁਲ ਲਿਖਤ ਹੁੰਦੀ ਹੈ। ਪੜਦਾ ਕੌਣ ਹੈ ਉਹ ਜਿਹੜਾ ਪੰਡਤ? ਅੱਛਾ ਅੱਛਾ, ਪੰਡਤ। ਹਾਂਜੀ, ਪੰਡਤ ਪੜਦਾ, ਪੰਡਤ ਲਿਖਦਾ। ਅੱਛਾ ਅੱਛਾ। ਤਰੀਕ ਵਾਰ, ਜਿਹੜੇ ਤਰੀਕ ਵਾਰ ਤੇ ਸ਼ਾਦੀਆਂ ਹੁੰਦੀਆਂ ਨੇ, ਉਹ ਲਿਖ ਲੈਂਦਾ। ਲਿਖ ਇਸ ਤਰ੍ਹਾਂ ਦਾ ਲੈਂਦਾ ਕਿ ਬੀਵੀ ਮਰ ਜੇ ਤੇ ਉਹ ਵੀ ਸਮਝੋ ਗਈ, ਬੰਦਾ ਮਾਰ ਗਿਆ ਤੇ ਉਹ ਵੀ ਸਮਝੋ ਗਿਆ। ਲੇਕਿਨ ਇਹ ਕਿ ਛੱਡਣਾ ਇੱਕ ਦੂਸਰੇ ਨੂੰ ਜਿਹੜਾ ਨਹੀਂ, ਇਹ ਜ਼ੁਲਮ ਸਮਝਦੇ ਆਈ। ਇੱਕ ਦੂਸਰੇ ਨੂੰ ਜਿਹੜਾ ਧੱਕਾ ਦੇਣਾ ਨਾ ਬੀਵੀ ਨੂੰ, ਤਲਾਕ ਜਿਵੇਂ ਅਸੀਂ ਜ਼ੁਲਮ ਸਮਝਦੇ ਉਹਨੂੰ, ਬਿਲਕੁਲ ਉਹ ਨਰਕਾਂ ਨੂੰ ਜਾਣ ਵਾਲਾ ਬੰਦਾ ਹੁੰਦਾ। ਅੱਛਾ ਅੱਛਾ। ਉਹਨੂੰ ਅਸੀਂ ਛੱਡਿਆ ਕਦੇ ਨਹੀਂ, ਭਾਵੇਂ ਜੋ ਵੀ ਮੇਰਾ ਮੰਨ ਲਓ ਮੈਂ ਭੈੜਾ ਜਾਂ ਅਗਲਾ ਭੈੜਾ, ਲੇਕਿਨ ਛੱਡਣ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ, ਨਾ ਛੱਡਣਾ ਹੀ ਹੈ। ਉਹ ਮੁਸਲਮਾਨ ਅਸੀਂ ਵੀ ਇਹੀ ਚੀਜ਼ ਸੁਣਦੇ ਹਾਂ। ਹਾਂਜੀ, ਕਿਉਂ ਤਲਾਕ ਧੀ ਭੈਣ ਨੂੰ ਨਹੀਂ ਦੇਣੀ ਚਾਹੀਦੀ, ਕਿਉਂਕਿ ਜ਼ੁਲਮ ਹੈ। ਅੱਲਾਹ ਤਾਲਾ ਦੇ ਕੁਰਾਨ ਸ਼ਰੀਫ ਵੀ ਆਂਦਾ, ਮੇਰ ਮਸੀਤ ਤੇ ਸਿਦਕ ਮਸੱਲਾ ਤੇ ਹੱਕ ਵਾਲਾ ਹਲ ਕੁਰਾਨ। ਦੁਨੀਆ ਐਵੇਂ ਬੰਦ ਬਣੀ ਦੀ ਹੈ, ਉਹ ਫਲਾਣਾ ਆਊਂ ਫਲਾਣਾ ਇਹ ਉਹ, ਕੋਈ ਵੀ ਨਹੀਂ। ਬਸ ਜਿੰਨੇ ਕਰਨੀ ਪ੍ਰਵਾਨ ਹੈ, ਕਿਆ ਹੋ ਗਿਆ ਮੁਸਲਮਾਨ ਹੈ, ਕਰਨੀ ਆ ਆਪਣੀ, ਜਿੱਥੇ ਮਰਜ਼ੀ ਕਰ। ਅੱਛਾ ਬਾਬਾ ਜੀ, ਜਿਹਨਾਂ ਤੁਸੀਂ ਪੂਜਦੇ ਜੇ ਉਹਨਾਂ ਦੇ ਨਾਂ ਕੀ ਨੇ? ਮੂਰਤੀਆਂ ਜਿਵੇਂ ਗੁਰਦੁਆਰਿਆਂ 'ਚ ਲੱਗੀਆਂ ਹੁੰਦੀਆਂ। ਅਸੀਂ ਤੇ ਬਾਬੇ ਨਾਨਕ ਨੂੰ ਨਹੀਂ ਪੂਜਦੇ ਆਵੇ ਬੰਦਾ ਆਖੇ, ਲੇਕਿਨ ਜਿਹੜਾ ਮੂਰਤੀਆਂ ਨੂੰ ਪੂਜਦੇ ਨੇ ਨਾ, ਉਹ ਮੇਰਾ ਮਤਲਬ ਭਈਏ ਨੇ। ਮੈਂ ਤੁਹਾਡੇ ਜਿਹੜੇ ਮੰਦਿਰ ਨੇ ਨਾ, ਆਹੋ, ਮੰਦਿਰਾਂ ਵਿੱਚ ਵੇਖਿਆ ਕਿ ਉਹ ਮੂਰਤੀਆਂ ਲੱਗੀਆਂ ਹੁੰਦੀਆਂ ਨਾ, ਆਉਂਦੇ ਨੇ ਮਾਂ ਸ਼ੇਰਾਂ ਵਾਲੀ ਫਲਾਣੀ। ਮੈਂ ਉਹ ਪੁੱਛਦਾ ਕਿ ਐਵੇਂ ਤਾਂ ਹੈ ਤੁਹਾਨੂੰ ਮਾਲੂਮਾਤ ਕੋਈ, ਕਿਹਨੂੰ ਪੂਜਦੇ ਜੇ ਤੁਸੀਂ? ਕਿਉਂਕਿ ਹਿੰਦੂ ਇੱਕ ਮੈਂ ਸਮਝਦਾ ਆਪਣੇ ਜ਼ੇਨ ਦੇ ਮੁਤਾਬਕ ਕਿ ਹਿੰਦੂ ਜਿਹੜਾ ਲਹਿਦਾ ਧਰਮ ਹੈ, ਸਿੱਖਾਂ ਦਾ ਲਹਿਦਾ। ਮੈਂ ਤੁਹਾਡੇ ਧਰਮ ਦੇ ਬਾਰੇ ਕੀ ਵਜ੍ਹਾ ਹੈ ਉਹ ਵੀ ਤੈਨੂੰ ਮੈਂ ਦੱਸਣਾ। ਹਾਂਜੀ ਹਾਂਜੀ, ਹੌਸਲੇ ਨਾਲ ਸੁਣ, ਮੈਂ ਤੈਨੂੰ ਹੌਸਲੇ ਨਾਲ ਗੱਲ ਦੱਸਣਾ। ਅੱਛਾ ਜੀ। ਕਿ ਜਿਹੜਾ ਸਿੱਖੀ ਧਰਮ ਹੈ ਨਾ, ਸਿੱਖੀ ਧਰਮ, ਉਹ ਮੈਂ ਬਾਰੇ ਚ ਪਤਾ ਕਿਉਂ ਗੱਲ ਕੀਤੀ, ਚਲੋ ਉਧਰ ਨੂੰ ਮੈਂ ਨਹੀਂ ਪੁੱਛ ਜਾਂਦਾ, ਲੇਕਿਨ ਇਹ ਕਿ ਸਰਦਾਰ ਜਿਹੜਾ ਉਹ ਖੁਦ ਜਿਹੜਾ ਪੰਡਤ ਸਾਡਾ ਹੁੰਦਾ ਹੈ, ਉਹਨੂੰ ਖੁਦ ਹੀ ਆਪਣੇ ਕਾਗਜ਼ਾਂ ਦੇ ਵਿੱਚ ਉਹ ਬੁਰਾ ਮਹਿਸੂਸ ਸਮਝਦਾ ਕਿ ਨਹੀਂ ਯਾਰ ਸਾਡਾ ਮਜ਼ਹਬ ਉੱਚਾ, ਇਹ ਨਹੀਂ ਉੱਚਾ। ਜਿਹੜਾ ਸਮਝੋ ਪੰਡਤ ਹੈ, ਉਹ ਆਪਣੇ ਮਜ਼ਹਬ ਨੂੰ ਸਮਝੇ ਉੱਚਾ ਸਮਝਦਾ ਕਿ ਸਾਡੇ ਵਾਸਤੇ ਸਰਦਾਰ ਕੁਛ ਵੀ ਨਹੀਂ, ਬਲਕਿ ਲੇਕਿਨ ਨਹੀਂ ਆਈ ਸਾਡੇ ਨਾਲ ਸਰਦਾਰ ਚੰਗੇ ਨੇ। ਅੱਛਾ, ਹਾਂਜੀ। ਹੁਣ ਤੂੰ ਆਪਣੀ ਜੇਨ ਸੋਚ ਲੈ, ਸਾਡੇ ਨਾਲੋਂ ਸਰਦਾਰ ਚੰਗੇ ਨੇ। ਕਿਉਂ ਕਿ ਚੰਗਾ ਉਹ ਹੀ ਹੁੰਦਾ
ਜਿਹੜਾ ਕਿਸੇ ਨੂੰ ਚੰਗਿਆ ਆਕੇ, ਜਿਹੜਾ ਕਿਸੇ ਨੂੰ ਨਹੀਂ ਚੰਗਿਆ ਆਂਦਾ ਆਪੇ ਖੁਦ ਮੰਨਦਾ। ਦਮੀ ਸਿਆਣਾ ਹੈ। ਬਾਬਾ ਜੀ ਪੂਜਾ ਪਾਠ ਹੁਣ ਕਿੱਥੇ ਕਰਨ ਜਾਂਦੇ ਤੁਸੀਂ? ਨਨਕਾਣਾ ਸਾਹਿਬ? ਨਨਕਾਣਾ ਸਾਹਿਬ ਮੱਥਾ ਜਨਮ ਸਥਾਨ? ਟੇਕ ਕੇ, ਹਾਂਜੀ ਜਨਮ ਜਾਂਦੇ ਹੋ ਉੱਥੇ ਤੁਸੀਂ? ਜੀ ਹਾਂ, ਬਿਲਕੁਲ ਜਾਈ, ਗੁਰਦੁਆਰਾ ਸਾਹਿਬ? ਹਾਂਜੀ ਅੱਛਾ ਬਿਲਕੁਲ ਜਾਣੇ। ਜਦੋਂ ਵੱਡਾ ਗੁਰਪੁਰਬ ਆਉਂਦਾ ਫਿਰ ਵੀ ਜਾਂਦੇ ਜੀ? ਹਾਂਜੀ, ਜਦੋਂ ਉਹਦਾ ਮੇਲਾ ਆਉਂਦਾ ਉਦੋਂ ਵੀ ਜਾਈਦਾ, ਅੱਛਾ। ਅੱਗੇ ਪਿੱਛੇ ਵੀ ਜਾ ਕੇ ਉਹ ਮੱਥਾ ਟੇਕੀਦਾ। ਹਾਂਜੀ। ਅੱਛਾ, ਤੁਹਾਡੇ ਧਰਮ ਦੇ ਵਿੱਚ ਸਾਨੂੰ ਤਾਂ ਪਤਾ ਹੀ ਹੈ, ਮੈਂ ਵੇਖਣ ਵਾਲਾ ਮਜ਼ੀਦ ਕਹਿਣਾ ਚਾਹਾਂਗਾ ਜਾਂ ਦੱਸਣਾ ਚਾਹੁੰਦੇ ਹਾਂ ਤੁਹਾਡੇ ਮੂੰਹ ਕਿ ਤੁਸੀਂ ਵੱਡਾ ਕੁਛ ਖਾਂਦੇ ਕਿ ਨਹੀਂ? ਨਹੀਂ, ਕੀ ਸ਼ਾਇ ਨਹੀਂ ਤੁਹਾਡੇ ਖਾਂਦੇ ਤੁਸੀਂ ਜਿਹੜੇ? ਅਸੀਂ ਮੇਰਾ ਮਤਲਬ ਵੱਡਾ ਜਿਹੜਾ ਗੋਸ਼ਤ ਨਹੀਂ ਖਾਣਾ, ਅਸੀਂ ਤੇ ਬਸ ਬੱਕਰਾ, ਛਤਰਾ ਤੇ ਕੁੱਕੜ ਵਗੈਰਾ, ਬਸ ਇਹਦੇ ਥੱਲੇ ਥੱਲੇ। ਉਹ ਮਛਲੀ ਅੰਡਾ ਵੀ ਕੀ ਹਾਂ ਬਸ, ਉਹ ਤੇ ਫਿਰ ਉਹ ਹੁੰਦੇ ਨੇ ਨਾ ਕੋਈ ਮੇਰਾ ਮਤਲਬ ਆਪਣੇ ਹਿਸਾਬ ਨਾਲ। ਇੱਕ ਮਿਸਾਲ ਹੈ, ਜਿਵੇਂ ਉਹਨਾਂ ਨੇ ਉਂਝ ਹੀ ਛੱਡਿਆ ਦਾ ਹੁੰਦਾ, ਕਿਉਂਕਿ ਉਹਨਾਂ ਆਪਣਾ ਧਰਮ ਪੂਜਿਆ ਦਾ ਹੁੰਦਾ ਕਿ ਉਹ ਜਿਵੇਂ ਨਾ ਇੱਕ ਮੱਛੀ ਆਂਡਾ ਉਹ ਇਸ ਕਰਕੇ ਨਹੀਂ ਖਾਂਦੇ ਕਿ ਆਪਣੇ ਧਰਮ ਨੂੰ ਬੰਨ੍ਹ ਕੇ ਰੱਖਦੇ, ਪਰ ਇਹਦੇ 'ਚ ਵੀ ਫਲਾਣੀ ਚੀਜ਼ 'ਚ ਵੀ ਜਾਨ ਹੈ, ਅਸੀਂ ਕਿਉਂ ਖਾਈਏ? ਜਿਵਾ ਕਰਕੇ ਜਿਵੇਂ ਸਾਡੇ 'ਚ ਜਾਨ ਹੈ ਇਵੇਂ ਇਹਦੇ 'ਚ ਜਾਨ ਹੈ, ਅਸੀਂ ਨਹੀਂ ਜਿਵਾ ਕਰਕੇ ਖਾ ਸਕਦੇ, ਉਹਦੇ 'ਚ ਵੀ ਜਾਨ ਹੈ। ਕਈਆਂ ਦੇ ਵਿੱਚ ਫਿਰ ਹੁੰਦੀਆਂ ਨੇ ਨਾ ਗੱਲਾਂ, ਐਸਾ ਹੁੰਦੀ ਹੈ ਗੱਲ, ਇਸ ਕਰਕੇ ਕਈ ਨਹੀਂ ਖਾਂਦੇ। ਅੱਛਾ ਬਜ਼ੁਰਗੋ, ਗੁਰਪੁਰਬ ਧਾਰਿਆ ਦਾ ਹੁੰਦਾ ਨੇ, ਗੁਰਪੁਰਬ ਨੇ ਧਾਰਿਆ ਦਾ ਹੁੰਦਾ, ਇਹ ਗੱਲ ਹੈ। ਇਹ ਵਜ੍ਹਾ। ਅੱਛਾ ਬਾਬਾ ਜੀ, ਜਦੋਂ ਤੁਸੀਂ ਸ਼ਾਦੀ ਕਰਦੇ ਆਂਦੇ, ਜਿਹਦੀ ਸ਼ਾਦੀ ਹੁੰਦੀ ਔਰਤ ਦੀ ਗੱਲ ਕਰਨਾ, ਕੁੜੀ ਦੀ, ਉਹਦੇ ਉਹ ਗਲ ਵਿੱਚ ਪਾਉਂਦੇ ਮੰਗਲ ਸੂਤਰ ਜਿਹਾ? ਆਹੋ, ਉਹਦੇ ਜੰਜੂ ਮਾਲਾ ਪਾਈ ਜਾਊਗਾ। ਅੱਛਾ ਅੱਛਾ, ਨਹੀਂ ਤੁਹਾਡੇ ਵਿੱਚ ਹੈ ਮਤਲਬ ਜਿਹੜੇ ਸ਼ਾਦੀ ਜਦੋਂ ਕਰਦੇ ਪਾਉਂਦੇ? ਆਹੋ, ਪਾਉਂਦੇ ਪੁੰਦੇ ਕੋਈ ਨਹੀਂ ਅਸੀਂ, ਲੇਕਿਨ ਉਹ ਵੈਸੇ ਚੱਲੀ ਦੀਆਂ ਨੇ ਗੱਲਾਂ, ਰਿਵਾਜ ਇੱਕ ਚੱਲਿਆ ਦਾ। ਮੈਂ ਰਿਵਾਜ ਤੁਹਾਨੂੰ ਪੁੱਛਣ ਨਿਯਮ ਕਿਵੇਂ ਦਾ, ਤੁਹਾਡੇ ਪਾਉਂਦੇ ਕਿ ਨਹੀਂ? ਉਹ ਸਾਡੇ 'ਚ ਅਸੀਂ ਤੇ ਦੇਖਿਆ ਨਹੀਂ ਵੀ ਪਾਉਂਦੇ ਕਿਸੇ ਨੂੰ। ਅੱਛਾ ਅੱਛਾ, ਨਹੀਂ, ਉਹ ਜਿਹਨੂੰ ਧਰਮ ਪਤਨੀ ਕਹਿੰਦੇ ਬੀਵੀ, ਸੁਣਿਆ ਕਿ ਉਹਨੂੰ ਕਈ ਅਸੀਂ ਫਿਲਮਾਂ 'ਚ ਵੇਖਿਆ, ਤੁਹਾਨੂੰ ਓਰੀਜਨਲ ਦਾ ਪਤਾ। ਮੈਂ ਤੁਹਾਨੂੰ ਪੁੱਛਿਆ ਕਿ ਪਾਉਂਦੇ? ਨਹੀਂ, ਅਸੀਂ ਨਹੀਂ ਪਾਉਂਦੇ। ਅੱਛਾ ਅੱਛਾ, ਨਹੀਂ ਸਹੀ। ਸਾਡੀ ਤੇ ਇਹ ਹੋ ਜਾਂਦੀ ਹੈ ਕਿ ਤੁਹਾਨੂੰ ਮੈਂ ਅੱਗੇ ਨਹੀਂ ਗੱਲ ਕੋਈ ਦੱਸੀ, ਸਾਡੇ 'ਚ ਇਹ ਗੱਲ ਪੱਕੀ ਪਿੱਡੀ ਹੋਈ ਹੈ ਕਿ ਸਾਡੇ ਧਰਮ ਦੇ ਵਿੱਚ ਇਹ ਲਿਖਿਆ ਗਿਆ ਕਿ ਬੀਵੀ ਨੂੰ ਜਿਹੜਾ ਧੋਖਾ ਨਹੀਂ ਦੇਣਾ। ਹਾਂਜੀ, ਨਾ, ਬੀਵੀ ਨੂੰ ਧੋਖਾ ਨਹੀਂ। ਜੇ ਬੀਵੀ ਬੰਦੇ ਨੂੰ ਧੋਖਾ ਦੇ ਫਿਰ ਉਹ ਦੇ ਜੇ ਤੇ ਫਿਰ ਉਹਦੀ ਮਰਜ਼ੀ, ਫਿਰ ਉਹਦੀ ਮਰਜ਼ੀ। ਇੱਕ ਮਿਸਾਲ, ਇੱਕ ਬੰਦਾ ਤੋਂ ਸੱਚੀ ਗੱਲ ਹੈ ਕਿ ਨਿਕਲ ਜਾਂਦਾ ਬੰਦਾ, ਉਹਦੇ ਹੱਡੂ ਮੁੱਢ ਗਿਆ,